ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਫਰੀਦਕੋਟ ਨਿਊਜ਼ TV 84 ਦੇ ਨਾਲ ਵੀਡੀਓ ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਸਮੇਤ ਸੈਣੀ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਸਿੱਖ ਨੌਜਵਾਨਾਂ ਤੇ ਝੂਠੇ ਕੇਸਿਸ ਪਾ ਕੇ ਉਹਨਾਂ ਨੂੰ ਹਰਾਸ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਕ ਪਾਸੇ ਉਹ ਦਰਬਾਰ ਸਾਹਿਬ ਦੇ ਵਿੱਚ ਅਖੰਡ ਪਾਠ ਰਖਵਾਉਣ ਦਾ ਪਖੰਡ ਕਰਦਾ ਹੈ ਤੇ ਦੂਸਰੇ ਪਾਸੇ ਥਾਈਲੈਂਡ ਅਤੇ ਮਲੇਸ਼ੀਆ ਤੱਕ ਸਿੱਖ ਨੌਜਵਾਨਾਂ ਨੂੰ ਪਰੇਸ਼ਾਨ ਕਰਨ ਅਤੇ ਐਕਸਟ੍ਰਾਡਾਈਟ ਕਰਵਾਉਣ ਦਾ ਸਿਲਸਿਲਾ ਜਾਰੀ ਰੱਖ ਰਿਹਾ ਹੈ। ਕੁਝ ਹਫ਼ਤੇ ਪਹਿਲਾਂ ਸਰ ਹਰਮਿੰਦਰ ਸਿੰਘ ਮਿੰਟੂ ਨੂੰ ਬਹੁਤ ਵੱਡਾ ਅਤਵਾਦੀ ਬਣਾ ਕੇ ਪੇਸ਼ ਕੀਤਾ ਗਿਆ ਤੇ ਉਸ ਦਾ 22 ਦਿਨ ਲੰਮਾ ਪੁਲਿਸ ਰਿਮਾਂਡ ਵੀ ਲਿਆ ਗਿਆ। ਇਸੇ ਤਰ੍ਹਾਂ ਰਮਨਦੀਪ ਸਿੰਘ ਆਦਿ ਸਿੰਘਾਂ ਨੂੰ ਵੀ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਝੂਠੇ ਕੇਸਿਸ ਵਿੱਚ ਉਲਝਾਇਆ ਜਾ ਰਿਹਾ ਹੈ। ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ। ਇਸ ਦਾ ਸ਼ਿਕਾਰ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੁਲਬੀਰ ਸਿੰਘ ਬੜਾ ਪਿੰਡ ਵਰਗੇ ਪ੍ਰਮੁੱਖ ਸਿੱਖ ਆਗੂ ਵੀ ਹੋਏ ਹਨ, ਜਿਨ੍ਹਾਂ ਨੂੰ ਝੂਠੇ ਕੇਸਿਸ ਵਿੱਚ ਕਈ ਸਾਲ ਜੇਲ੍ਹਾਂ ਦੇ ਵਿੱਚ ਬੰਦ ਰੱਖਿਆ ਗਿਆ ਹੈ। ਵਿਊਅਰਸ, ਅੱਜ ਅਸੀਂ ਸਿੱਖ ਹਿਊਮਨ ਰਾਈਟਸ ਐਕਟਿਵਿਸਟ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਅਤੇ ਉਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੁਲਿਸ ਦੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਪਿੱਛੇ ਕੀ ਸਟ੍ਰੈਟਜੀ ਹੈ ਅਤੇ ਉਹ ਕੀ ਹਾਸਲ ਕਰਨਾ ਚਾਹੁੰਦੇ ਹਨ। ਤਾਂ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਲੁਧਿਆਣੇ ਤੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਹਰਮਿੰਦਰ ਸਿੰਘ ਮਿੰਟੂ ਬਾਰੇ ਹੀ ਤੁਹਾਡੇ ਕੋਲ ਵੇਰਵੇ ਦੇ ਨਾਲ ਜਾਣਕਾਰੀ ਲੈਣਾ ਚਾਹਾਂਗੇ, ਕਿਉਂਕਿ ਤੁਸੀਂ ਉਹਨਾਂ ਦੇ ਬਿਹਾਫ ਤੇ ਜਲੰਧਰ ਦੇ ਵਿੱਚ ਪੇਸ਼ ਹੋਏ ਸੀ ਐਂਡ ਹੀ ਇਜ਼ ਯੋਰ ਕਲਾਇੰਟ। ਕੈਨ ਯੂ ਟੈਲ ਅਸ ਅਬਾਊਟ ਹਿਸ ਕੇਸ ਡਿਟੇਲਸ? ਹਾਂਜੀ, ਉਹਦਾ ਜਿਹੜਾ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ 7 ਨਵੰਬਰ 2014 ਨੂੰ ਦਿੱਲੀ ਏਅਰਪੋਰਟ ਤੋਂ ਅਰੈਸਟ ਦਿਖਾਈ ਗਈ ਸੀ। ਉਸ ਤੋਂ ਬਾਅਦ 8 ਤਰੀਕ ਨੂੰ ਜਲੰਧਰ ਦੇ ਅਦਾਲਤ ਦੇ ਵਿੱਚ ਉਹਨਾਂ ਨੂੰ ਅਰੁਣ ਗੁਪਤਾ ਦੀ ਅਦਾਲਤ 'ਚ ਪੇਸ਼ ਕਰਕੇ ਉਹਨਾਂ ਨੇ 16 ਤਰੀਕ ਤੱਕ ਦਾ ਜਿਹੜਾ ਰਿਮਾਂਡ ਪੁਲਿਸ ਰਿਮਾਂਡ ਜਿਹੜਾ ਲਿਆ। ਉਹਨਾਂ ਦੀ ਅਰੈਸਟ ਜਿਹੜੀ ਸੀ FIR ਨੰਬਰ 103/2009 ਜਿਹੜੀ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੀਆਂ ਧਾਰਾਵਾਂ ਤੇ 25 ਆਰਮਜ਼ ਐਕਟ ਦੇ ਵਿੱਚ ਥਾਣਾ ਭੋਗਪੁਰ ਦਾ ਕੇਸ ਸੀ, ਜਿਹਦੇ 'ਚ ਆਲਰੇਡੀ 9 ਬੰਦੇ ਤੇ 2009 ਤੋਂ ਲੈ ਕੇ ਤੇ 2013 ਤੱਕ ਬਰੀ ਹੋ ਚੁੱਕੇ ਤੇ 16 ਤਰੀਕ ਤੱਕ ਦੇ ਰਿਮਾਂਡ ਤੋਂ ਬਾਅਦ 16 ਨੂੰ ਪੇਸ਼ ਕਰਕੇ ਉਹਨਾਂ ਨੇ 20 ਤੱਕ ਦਾ ਰਿਮਾਂਡ ਲਿਆ। 20 ਤੋਂ ਬਾਅਦ 21 ਤਰੀਕ ਨੂੰ ਉਹਨਾਂ ਨੇ 20 ਤੋਂ 24 ਤਰੀਕ ਤੱਕ ਦਾ ਰਿਮਾਂਡ ਲਿਆ ਤੇ ਇਸ ਤਰ੍ਹਾਂ 21 ਤਰੀਕ ਨੂੰ ਉਹਨਾਂ ਦੇ ਮਾਸੀ ਦਾ ਲੜਕਾ ਦਲਜੀਤ ਸਿੰਘ, ਜਿਹਨਾਂ ਨੂੰ 2011 ਦੇ ਵਿੱਚ ਲਿਆਂਦਾ ਸੀ ਮਲੇਸ਼ੀਆ ਤੋਂ, ਉਹਨੂੰ ਇਸ ਕੇਸ ਦੇ ਵਿੱਚ ਪੁਲਿਸ ਰਿਮਾਂਡ ਤੇ ਲਿਆ। ਇੱਕ ਗੁਰਪ੍ਰੀਤ ਸਿੰਘ ਗੋਪੀ ਜਿਹੜਾ ਇਹਨਾਂ ਦੇ ਨਾਲ ਹੀ ਫੜ ਲਿਆਂਦਾ ਸੀ ਥਾਈਲੈਂਡ ਤੋਂ, ਉਹਨੂੰ ਗੁਰਦਾਸਪੁਰ ਜੇਲ੍ਹ ਤੋਂ, ਤੇ ਹਰਪ੍ਰੀਤ ਸਿੰਘ ਪਿੰਟੂ ਜਿਹੜੇ ਅਗਸਤ ਦੇ ਵਿੱਚ ਜੰਮੂ ਦੇ ਵਿੱਚ ਫੜਿਆ ਸੀ ਸਿੰਬਲ ਕੈਂਪ ਤੋਂ, ਉਹਨੂੰ ਵੀ ਪ੍ਰੋਡਕਸ਼ਨ ਵਨ ਤੇ ਲੈ ਕੇ ਇਸ ਕੇਸ ਦੇ ਵਿੱਚ ਅਰੈਸਟ ਪਾਈ ਤੇ 24 ਤੱਕ ਦਾ ਰਿਮਾਂਡ ਹੋਇਆ। 24 ਤੋਂ 26 ਤੱਕ ਦਾ ਰਿਮਾਂਡ ਹੋਇਆ। 26 ਨੂੰ ਫਿਰ ਉਹਨਾਂ ਤਿੰਨਾਂ ਨੂੰ ਜੁਡੀਸ਼ੀਅਲ ਸੈਂਡ ਕਰਤਾ ਗਿਆ ਉਹਨਾਂ ਨੂੰ, ਤੇ ਭਾਈ ਸਾਹਿਬ ਦਾ ਹਰਮਿੰਦਰ ਸਿੰਘ ਮਿੰਟੂ ਦਾ 29 ਤੱਕ ਦਾ ਰਿਮਾਂਡ ਹੋਇਆ। 29 ਤੋਂ ਫਿਰ 30 ਤਰੀਕ ਤੱਕ ਦਾ ਰਿਮਾਂਡ ਹੋਇਆ। 30 ਸੰਡੇ ਨੂੰ ਜੁਡੀਸ਼ੀਅਲ ਮੈਜਿਸਟਰੇਟ ਸਿਮਰਨ ਸਿੰਘ ਦੀ ਅਦਾਲਤ ਨੇ ਉਹਨੂੰ ਜਿਹੜਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਤਾ। ਉਦੋਂ ਉਹਨਾਂ ਨੂੰ ਸੈਂਟਰਲ ਜੇਲ੍ਹ ਕਪੂਰਥਲਾ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ। ਪਰ ਇਸ ਤੋਂ ਇਲਾਵਾ ਵੀ ਪੁਲਿਸ ਦੇ ਦੱਸਣ ਮੁਤਾਬਕ 8 ਕੇਸ ਹੋਰ ਪੈਂਡਿੰਗ ਹੈਗੇ ਆ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ PO ਕਰਾਰ ਦਿੱਤਾ ਗਿਆ ਹੋਇਆ। ਜੇ PO ਆਰਡਰ ਸਹੀ ਹੋਏ ਤੇ ਫਿਰ ਉਹਨਾਂ ਨੂੰ ਉਹਨਾਂ ਕੇਸਾਂ ਦੇ ਵਿੱਚ ਵੀ ਇਹ ਜਿਹੜੀ ਆ ਉਹ ਅਰੈਸਟ ਪਾਈ ਜਾ ਸਕਦੀ ਆ। ਉਹਨਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਲੁਧਿਆਣਾ ਦੇ ਜਗਰਾਓਂ ਜਾਂ ਪਟਿਆਲੇ ਗੁਰਦਾਸਪੁਰ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਜਾਊਗਾ ਉਹਨਾਂ ਕੇਸਾਂ ਦੇ ਵਿੱਚ ਅਰੈਸਟ ਪਾਉਣ ਦੀ ਖਾਤਰ ਤੇ ਹੋਰ ਪੁਲਿਸ ਰਿਮਾਂਡ ਲੈਣ ਦੀ ਖਾਤਰ। ਬਾਕੀ ਇਸ ਪੁਲਿਸ ਰਿਮਾਂਡ ਦੇ ਦੌਰਾਨ ਉਹਨਾਂ ਦੇ ਉੱਤੇ ਇੱਕ AK-47 ਜਿਹੜੀ ਪਲਾਂਟ ਕੀਤੀ ਹੈ, ਇੱਕ ਪਿਸਟਲ, ਕੁਝ ਰਾਉਂਡ ਜਿਹੜੇ ਆ ਉਹਨਾਂ ਦੇ ਉੱਤੇ ਰਿਕਵਰੀ ਜਿਹੜੀ ਦਿਖਾਈ ਗਈ ਹੈ। ਤੇ ਉਹਨਾਂ ਦੀ ਸਿਹਤ ਪਹਿਲਾਂ ਉਹਨਾਂ ਦਾ ਹਾਰਟ ਸਰਜਰੀ ਉਹਨਾਂ ਦੇ ਸਟੰਟ ਪਿਆ ਹੋਇਆ ਸੀ ਹਾਰਟ ਤੇ, ਉਹਨਾਂ ਦੀ ਉਸ ਦੌਰਾਨ ਉਹਨਾਂ ਦੀ ਤਕਲੀਫ ਵੀ ਉਹ ਕੁਝ ਵਧੀ, ਪਰ ਐਜ਼ ਪਰ ਡਾਇਰੈਕਸ਼ਨ ਆਫ ਮੈਜਿਸਟਰੇਟ ਜਿਹੜੀ ਆ ਉਹਨਾਂ ਦੀ ਟ੍ਰੀਟਮੈਂਟ ਕਰਾਈ ਗਈ, ECG ਵੀ ਕਰਾਈ ਗਈ। ਉਹ ਸਪੈਸੀਫਿਕ ਹਾਰਟ ਸਪੈਸ਼ਲਿਸਟ ਚਾਵਲਾ ਹਸਪਤਾਲ ਜਲੰਧਰ ਵੀ ਦਿਖਾਇਆ ਗਿਆ। ਉਹਨਾਂ ਦੀ ਦਵਾਈ ਜਿਹੜੀ ਆ ਉਹ ਰੈਗੂਲਰ ਚੱਲ ਰਹੀ ਸੀ। ਹੁਣ ਜਦੋਂ ਲਾਸਟ 30 ਤਰੀਕ ਨੂੰ ਮੈਂ ਮਿਲਿਆ ਸੀ ਤੇ ਉਦੋਂ ਚੜ੍ਹਦੀ ਕਲਾ 'ਚ ਸੀਗੇ, ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਅੱਗੇ ਹੁਣ ਜਿਹੜੀਆਂ ਜਦੋਂ ਚਾਰਜ ਸ਼ੀਟ ਫਾਈਲ ਕਰੂਗੀ ਕੋਰਟ ਦੇ ਵਿੱਚ ਪੁਲਿਸ, ਉਹਦੇ ਵਿੱਚ ਦੇਖਿਆ ਜਾਊਗਾ ਵੀ ਉਹਨਾਂ ਦੇ ਵਿੱਚ ਹੋਰ ਕੀ ਨਾਲ ਫਾਲਸਲੀ ਇੰਪਲੀਕੇਟ ਕੀਤਾ ਆ ਤੇ ਉਹ ਫਿਰ ਉਹਦੇ ਹਿਸਾਬ ਨਾਲ ਜਿਹੜਾ ਅੱਗੇ ਕੇਸ ਜਿਹੜੇ ਆ ਉਹ ਚੱਲਣਗੇ। ਜੀ ਬਿਲਕੁਲ। ਤੇ ਵੀਰ ਜੀ, ਟਾਈਮ ਟੂ ਟਾਈਮ ਅਸੀਂ ਇਸ ਕੇਸ ਦੇ ਬਾਰੇ ਤੁਹਾਡੇ ਕੋਲ ਅਪਡੇਟਸ ਲੈਂਦੇ ਰਵਾਂਗੇ। ਜੋ ਪਰ ਵੀਰ ਜੀ, ਜਿਸ ਤਰ੍ਹਾਂ ਲਾਸਟ ਟਾਈਮ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਤੁਸੀਂ ਝੂਠੀ ਕੇਸਿਸ ਅਤੇ ਪੁਲਿਸ ਪੈਟਰਨ ਦੇ ਬਾਰੇ ਦੱਸਣਾ ਸ਼ੁਰੂ ਕੀਤਾ ਸੀ। ਬਿਕੋਜ਼ ਵੀ ਡਿਡਨਟ ਹੈਵ ਇਨਫ ਟਾਈਮ ਤੇ ਸਾਡੀ ਗੱਲਬਾਤ ਮੁਕੰਮਲ ਨਹੀਂ ਹੋ ਪਾਈ ਸੀ। ਸਾਡੇ ਦਰਸ਼ਕਾਂ ਨੂੰ ਪਿਛਲੇ ਲੰਮੇ ਸਮੇਂ ਦੇ ਵਿੱਚ ਝੂਠੇ ਕੇਸਿਸ ਤੇ ਉਹਨਾਂ ਦੇ ਫਾਈਨਲ ਜਜਮੈਂਟ ਬਾਰੇ ਵੀ ਵੇਰਵੇ ਦੇ ਨਾਲ ਜਾਣਕਾਰੀ ਦਿਓ। ਹਾਂਜੀ,
जी ਜਿਹੜੇ ਪਿਛਲੇ ਲਗਭਗ 2009 ਤੋਂ ਜਦੋਂ ਤੋਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਜਾਂ ਲਿੱਲੀ ਸ਼ਰਮਾ ਮਰਡਰ ਕੇਸ ਸੀ ਉਸ ਤੋਂ ਬਾਅਦ ਤੋਂ ਲਗਾਤਾਰ ਜਾਣੀ ਕਿ 2009 ਤੋਂ ਇਹਨਾਂ 5 ਸਾਲਾਂ ਦੇ ਦੌਰਾਨ ਅਨੇਕਾਂ ਜਿਹੜੇ ਕੇਸ ਆ ਉਹ ਪੁਲਿਸ ਨੇ ਜਦੋਂ ਤਾਂ ਉਹ ਕੇਸ ਦੀ ਸ਼ੁਰੂਆਤ ਹੁੰਦੀ ਆ ਖੂਆ ਬਣਾਇਆ ਜਾਂਦਾ ਕਿਸੇ ਨੂੰ ਕੋਰਟ ਦੇ ਵਿੱਚ ਪੂਰੀ ਇੱਕ ਛਾਉਣੀ ਦੇ ਰੂਪ ਦੇ ਵਿੱਚ ਦੇ ਦਿੱਤਾ ਜਾਂਦਾ ਤੇ ਉਹਦੇ ਚ ਕਿਸੇ ਨੂੰ ਮਿਲਣ ਨਹੀਂ ਦਿੰਦੇ ਜਾਣੀ ਕਿ ਸਖਤੀ ਦਿਖਾ ਲਿਆ ਵੀ ਬਹੁਤ ਅਸੀਂ ਵੱਡਾ ਦੇਸ਼ ਲਈ ਕੰਮ ਕਰ ਲਿਆ ਪਰ ਜਿਉਂ ਕੋਰਟ ਦੇ ਵਿੱਚ ਟ੍ਰਾਇਲ ਸ਼ੁਰੂ ਹੁੰਦਾ ਟ੍ਰਾਇਲ ਚੱਲਦਾ ਤੇ ਅੰਤ ਨੂੰ ਉਹ ਜਿਹੜੇ ਟ੍ਰਾਇਲ ਆ ਉਹ ਦਮ ਤੋੜ ਜਾਂਦੇ ਆ ਪਿਛਲੇ ਸਮੇਂ ਦੇ ਦੌਰਾਨ 2 ਕੇਸਾਂ ਦੇ ਵਿੱਚ ਕਹਿ ਸਕਦੇ ਹਾਂ ਜਿਸ ਚ ਟ੍ਰਾਇਲ ਕੋਰਟ ਨੇ ਕਨਵਿਕਸ਼ਨ ਕੀਤੀ ਆ ਆਪਣੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਬਲਵੀਰ ਸਿੰਘ ਭੀੜੇ ਨੂੰ ਸਜ਼ਾ ਹੋਈ ਲਾਈਫ ਨੂੰ ਉਹਦੀ ਵਾਈਫ ਅਕਿਊਜ਼ਡ ਹੋਈ ਜਦਕਿ ਉਹਨੂੰ ਹਾਈ ਕੋਰਟ ਨੇ ਬੇਲ ਵੀ ਨਹੀਂ ਦਿੱਤੀ ਜਾਂ ਸਰਸੇ ਵਾਲੇ ਸੌਦੇ ਸਾਧ ਦੇ ਉੱਤੇ ਹਮਲੇ ਦੇ ਵਿੱਚ ਜਿਹੜੀ ਆ ਸਿੰਘਾਂ ਨੂੰ ਜਿਹੜੀ ਆ ਉਹ ਸਜ਼ਾ ਹੋਈ ਆ 307 ਦੇ ਵਿੱਚ ਇਸ ਤੋਂ ਇਲਾਵਾ ਕੋਈ ਮੇਜਰ ਕੇਸ ਨਹੀਂ ਦਿਸਦਾ ਜਿਹਦੇ ਵਿੱਚ ਪੁਲਿਸ ਨੇ ਏਡਾ ਹਊਆ ਬਣਾਇਆ ਹੋਵੇ ਤੇ ਉਹਨੂੰ ਉਹ ਕਨਵਿਕਟ ਕੀਤਾ ਗਿਆ ਹੋਵੇ ਟ੍ਰਾਇਲ ਕੋਰਟ ਵੱਲੋਂ ਭਾਵੇਂ ਉਹ ਕੇਸ ਅੰਬਾਲੇ ਦੇ ਬਲਾਸਟ ਦਾ ਕੇਸ ਹੋਵੇ ਭਾਵੇਂ ਉਹ ਕਾਲੀ ਮਾਤਾ ਮੰਦਿਰ ਦੇ ਬਾਹਰ ਕੋਈ ਉਹ ਹੋਇਆ ਸੀ ਸ਼ਾਰਟ ਸਰਕਟ ਨਾਲ ਧਮਾਕਾ ਉਹਦੇ ਚ ਸਿੰਘਾਂ ਨੂੰ ਫਸਾਇਆ ਹੋਵੇ ਜਿਹਦੇ ਵਿੱਚ ਹੁਣ ਰਮਨਦੀਪ ਗੋਲਡੀ ਨੂੰ ਵੀ ਉਹਨਾਂ ਨੇ ਨੋਮੀਨੇਟ ਕੀਤਾ ਆ ਭਾਵੇਂ ਉਹ ਨਾਭਾ ਗੈਸ ਪਲਾਂਟ ਦੇ ਬਾਹਰ ਮਿਲੇ ਮੋਟਰਸਾਈਕਲ ਦੇ ਯੂਰੀਏ ਦੀ ਖਾਦ ਦਾ ਮਸਲਾ ਹੋਵੇ ਉਹਨੂੰ ਐਕਸਪਲੋਜ਼ਿਵ ਦੇ ਤੌਰ ਤੇ ਪੇਸ਼ ਕਰਨਾ ਜਾਂ ਹਲਵਾਰਾ 에ਅਰਫੋਰਸ ਸਟੇਸ਼ਨ ਲੁਧਿਆਣੇ ਉਹਦੇ ਬਾਅਦ ਇੱਕ ਮੇਰੀ ਕਾਰ ਦਾ ਮਸਲਾ ਹੋਵੇ ਕਿ ਉਹਦੇ ਚ ਵੀ ਯੂਰੀਆ ਪੱਥਰ ਕਿੱਲਾਂ ਮਿਲੀਆਂ ਸੀ ਉਹਨੂੰ ਐਜ ਐਕਸਪਲੋਜ਼ਿਵ ਸਬਸਟੈਂਸ ਜਿਹੜਾ ਇਹਨਾਂ ਨੇ ਦਿਖਾਇਆ ਜਾਂ ਭਾਈ ਦਲਜੀਤ ਸਿੰਘ ਬਿੱਟੂ ਦੇ ਉੱਤੇ ਜਾਂ ਭਾਈ ਕੁਲਜੀਤ ਸਿੰਘ ਬੜਾ ਪਿੰਡ ਦੇ ਉੱਤੇ ਤੇ ਉਹ ਸਾਰੇ ਕੇਸ ਜਿਹੜੇ ਆ ਉਹ ਦਮ ਤੋੜ ਗਏ ਜਾਂ ਜਿਹੜੀ ਕਾਰ ਕਹਿੰਦੇ ਆ ਉੱਥੇ ਖੜੀ ਪਈ ਸੀ ਐਕਸਪਲੋਜ਼ਿਵ ਉਹ ਚ ਵੀ ਇਹ ਯੂਰੀਆ ਵਗੈਰਾ ਸੀਗਾ ਸਖਤ ਹਾਊਸ ਅੰਮ੍ਰਿਤਸਰ ਦੇ ਵਿੱਚ ਉਹ ਵੀ ਕੇਸ ਇਹ ਸਾਰੇ ਕੇਸ ਜਿਹੜੇ ਆ ਇਹ 2009 ਤੋਂ ਜਿਹੜੇ ਬਾਹਰ ਪਾਏ ਆ ਉਹ ਸਾਰੇ ਕੁਇਟ ਹੋ ਚੁੱਕੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੁਣ ਵੀ ਕੇਸ ਪਾਏ ਜਾ ਰਹੇ ਨੇ ਉਹਨਾਂ ਦਾ ਇਹੀ ਹਸ਼ਰ ਹੋਣਾ ਇਹਨਾਂ ਨੇ ਟ੍ਰਾਇਲ ਕੋਰਟ ਦੇ ਵਿੱਚ ਹੀ ਜਿਹੜਾ ਕੁਇਟ ਹੋ ਜਾਣਾ ਤੇ ਫਿਰ ਇਹਨਾਂ ਦੀ ਜਿਹੜੀ ਜਾਨੀ ਕਿ ਫੂਕ ਨਿਕਲ ਜਾਂਦੀ ਇਹਦੇ ਪਿੱਛੇ ਮਕਸਦ ਜਿਹੜਾ ਹੁੰਦਾ ਉਹਨਾਂ ਦਾ ਇਹੀ ਹੁੰਦਾ ਵੀ ਇੱਕ ਦਹਿਸ਼ਤ ਦਾ ਮਾਹੌਲ ਬਣਾਉਣਾ ਇੱਕ ਆਪਣੇ ਚਹੇਤਿਆਂ ਦੇ ਰਾਹੀਂ ਇਹ ਅਰੈਸਟਾਂ ਦਿਖਾ ਕੇ ਉਹਨਾਂ ਨੂੰ ਤਰੱਕੀਆਂ ਦਿਵਾਉਣੀਆਂ ਤੇ ਇੱਕ ਸਟੇਟ ਦੇ ਉੱਤੇ ਇੱਕ ਦਬਾਅ ਰੱਖਣਾ ਵੀ ਤੁਸੀਂ ਪੁਲਿਸ ਦੇ ਖਿਲਾਫ ਜਿਹੜੀ ਕੋਈ ਕਾਰਵਾਈ ਕਰੋਗੇ ਤਾਂ ਫਿਰ ਤੁਹਾਡਾ ਇਹ ਹਾਲ ਹੋ ਜਾਣਾ ਇੱਥੇ ਅੱਤਵਾਦ ਆ ਜਾਣਾ ਲੋਕਾਂ ਨੇ ਮਰ ਜਾਣਾ ਇੱਥੇ ਦੇਸ਼ ਦੀ ਏਕਤਾ ਅਖੰਡਤਾ ਨੂੰ ਜਿਹੜਾ ਉਹ ਖਤਰਾ ਹੋ ਜਾਣਾ ਉਹ ਸਾਰੇ ਖਾਤੇ ਨੂੰ ਉਹ ਪੋਲਿਟਿਕਸ ਵੀ ਉਹਦੇ ਪਿੱਛੇ ਕੰਮ ਕਰਦੀ ਹੈ ਜਿਹੜਾ ਕੋਈ ਸ਼ਾਂਤੀ ਦੀ ਗੱਲ ਹੁੰਦੀ ਆ ਵੀ ਸ਼ਾਂਤੀ ਚੱਲਦੀ ਪੰਜਾਬ ਦੇ ਵਿੱਚ 1995 ਤੋਂ ਬਾਅਦ ਕੋਈ ਵੀ ਕਹਿੰਦੀ ਕਹਾਉਂਦੀ ਜਾਂ ਕੋਈ ਜਿਹਨੂੰ ਕਹਿ ਸਕਦੇ ਟੈਰਰਿਸਟ ਐਕਟੀਵਿਟੀ ਸਟੇਟ ਦੇ ਪੱਖ ਤੋਂ ਬੇਅੰਤ ਸਿੰਘ ਮਰਡਰ ਕਾਂਡ ਤੋਂ ਬਾਅਦ ਕੋਈ ਵੀ ਨਹੀਂ ਹੋਈ ਕੋਈ ਸਪੈਸਿਫਿਕ ਫੋਟੋ ਹੋਈਆਂ ਪਰ ਜਿੱਥੋਂ ਤੱਕ ਹਊਏ ਬਣਾ ਕੇ ਦਿਖਾਏ ਗਏ ਉਹਦੇ ਹਿਸਾਬ ਨਾਲ ਤਾਂ ਚੱਲਦੀ ਮੂਵਮੈਂਟ ਦੇ ਦੌਰਾਨ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਈਆਂ ਜਿੱਦਾਂ ਦੇ ਹਊਏ ਇਹਨਾਂ ਨੇ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਬਣਾਏ ਆ ਉਹ ਇਹਦੇ ਚ ਵੱਡਾ ਕਾਰਨ ਜਿਹੜਾ ਸਟੇਟ ਦੇ ਉੱਤੇ ਉਹਨਾਂ ਪੁਲਿਸ ਅਧਿਕਾਰੀਆਂ ਦਾ ਕਾਬਜ ਹੋਣਾ ਜਿਹੜੇ ਯਾਨੀ ਕਿ ਜਿਨ੍ਹਾਂ ਨੇ ਪਹਿਲਾਂ ਤਰੱਕੀਆਂ ਹੀ ਇਹਨਾਂ ਝੂਠੀਆਂ ਗੱਲਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਤੋਂ ਲਈਆਂ ਹੁਣ ਇਹਨਾਂ ਦੀ ਅਸਲ ਪਰਖ ਦੀ ਘੜੀ ਮਿਲੂਗੀ ਹੁਣ ਸਮੇਰ ਸੈਣੀ ਨੂੰ ਕੀ ਉੱਥੇ ਆਸ਼ੂਤੋਸ਼ ਦੀ ਹੁਣ ਜਦੋਂ ਇਹਨਾਂ ਨੇ ਇਹਦੀ ਜ਼ਿੰਮੇਵਾਰੀ ਹਾਈ ਕੋਰਟ ਨੇ ਦਿੱਤੀ ਆ ਸੰਸਕਾਰ ਕਰੋ ਇਹ ਕਿਸ ਹੱਦ ਤੱਕ ਉਹਨਾਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਟਰੀਟ ਕਰਦੇ ਆ ਅਵਤਾਰ ਨੇ ਰਾਮਪਾਲ ਦੇ ਡੇਰੇ ਉੱਤੇ ਕੀਤਾ ਇਹ ਦੇਖੋ ਹੁਣ ਕਿਵੇਂ ਉਹਨੂੰ ਟੈਕਲ ਕਰਦੇ ਆ ਤੇ ਇਹ ਗੱਲਾਂ ਇਹਨਾਂ ਤੋਂ ਸਪਸ਼ਟ ਹੋਊਗਾ ਵੀ ਇਹਨਾਂ ਦਾ ਜਿਹੜਾ ਧਿਆਨ ਆ ਜਾਂ ਪੱਖ ਆ ਉਹ ਕਿੱਧਰ ਨੂੰ ਜਿਹੜਾ ਹੈਗਾ ਜੀ ਵੀਰ ਜੀ ਐਕਚੁਅਲੀ that was my next question ਕਿਉਂਕਿ ਅਸੀਂ ਆਸ਼ੂਤੋਸ਼ ਬਾਰੇ ਗੱਲਬਾਤ ਕਰਨਾ ਚਾਹਾਂਗੇ ਜਿਸ ਤਰ੍ਹਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਸ਼ੂਤੋਸ਼ ਦੀ ਡੈਡ ਬਾਡੀ ਹੈ ਜਿਹੜੀ ਇਟਸ ਬੀਨ ਡੈਡ ਬਾਡੀ ਸਿੰਸ ਜਨਵਰੀ 2014 ਜਿਹੜੀ ਉਹਨਾਂ ਨੇ ਫ੍ਰੀਜ਼ਰ ਦੇ ਵਿੱਚ ਉਹਨਾਂ ਦੇ ਚੇਲਿਆਂ ਨੇ ਰੱਖੀ ਹੋਈ ਸੀਗੀ ਐਂਡ ਹੁਣ ਜਿਹੜਾ ਕੋਰਟ ਵੱਲੋਂ ਫੈਸਲਾ ਆਇਆ ਕਿ ਇਸ ਦੀ ਡੈਡ ਬਾਡੀ ਨੂੰ ਸੂਨ ਵਿਦਿਨ 15 ਡੇਜ਼ ਪ੍ਰੀਮੇਡ ਕੀਤਾ ਜਾਵੇ ਆਈ ਵੁੱਡ ਲਾਈਕ ਟੂ ਆਸਕ ਯੂ ਇਨ ਡੀਟੇਲ ਕਿ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਦੇਖੋ ਆਸ਼ੂਤੋਸ਼ ਜਿਹੜਾ ਸੀ ਉਹ ਪ੍ਰਵਾਸੀ ਉੱਥੋਂ ਦਾ ਰਹਿਣ ਵਾਲਾ ਸੀ ਬਿਹਾਰ ਦਾ ਉਹਨੇ ਯਾਨੀ ਕਿ ਇੱਕ ਐਡਰੈਸ ਦੇ ਉੱਤੇ ਵੀ ਜੇ ਹਥਿਆਰਾਂ ਦੀ ਗੱਲ ਰਾਮਪਾਲ ਦੇ ਡੇਰੇ ਤੋਂ ਬਾਅਦ ਸਸਤਿਆਂ ਦੇ ਡੇਰੇ ਤੱਕ ਵੀ ਉਹਨਾਂ ਨੇ ਵਧਾਈ ਆ ਉੱਥੇ ਵੀ ਯਾਨੀ ਕਿ ਟ੍ਰੇਨਿੰਗ ਦੇ ਕੇ ਤੇ ਦੇਸ਼ ਨੂੰ ਖਤਰਾ ਹੋ ਸਕਦਾ ਤੇ ਜੇ ਉਸ ਗੱਲ ਨੂੰ ਆਸ਼ੂਤੋਸ਼ ਦੇ ਡੇਰੇ ਵਿੱਚ ਵੀ ਉਹ ਘੇਰੇ ਦੇ ਵਿੱਚ ਲਿਆਂਦਾ ਜਾਵੇ ਤੇ ਉੱਥੋਂ ਵੀ ਬਹੁਤ ਸਾਰੀ ਨਜਾਇਜ਼ ਅਸਲਾ ਤੇ ਨਜਾਇਜ਼ ਜਿਹੜੀ ਆ ਸਮੱਗਰੀ ਉਹ ਮਿਲ ਸਕਦੀ ਆ ਤੇ ਇਹ ਕਿਉਂਕਿ ਇੱਕ ਐਡਰੈਸ ਇਹਨਾਂ ਦਾ 125 ਗਜ ਦਾ ਜਿਹੜਾ ਮਕਾਨ ਕੋਈ ਹੈਗਾ ਨੂਰ ਮਹਿਲ ਦੇ ਵਿੱਚ ਉਸ ਐਡਰੈਸ ਦੇ ਉੱਤੇ 33 ਦੇ ਕਰੀਬ ਰਾਸ਼ਨ ਕਾਰਡ ਬਣੇ ਹੋਏ ਆ ਤੇ ਉਹਨਾਂ ਤੋਂ ਅੱਗੇ ਮੇਰੇ ਕੋਲ ਉਹ ਤਾਂ ਪ੍ਰੂਫ ਹੈਗਾ ਪਰ ਮੇਰੇ ਕੋਲ ਅੱਗੇ ਦੱਸਣ ਨੂੰ ਹੈ ਨਹੀਂ ਕਿ ਉਹਨਾਂ ਨੇ ਉਹਦੇ ਉੱਤੇ ਵੋਟਾਂ ਵੀ ਬਣਾਈਆਂ ਹੋਣਗੀਆਂ ਤੇ ਅਸਲੇ ਦੇ ਲਾਇਸੈਂਸ ਵੀ ਜਿਹੜੇ
ਜਿਹੜੇ ਜਾਰੀ ਕੀਤੇ ਗਏ ਹੋਣਗੇ। ਜੀ। ਸੋ ਉਹਨੂੰ ਜਿਹੜਾ 29 ਤਰੀਕ ਤੋਂ 29 ਜਨਵਰੀ 2014 ਤੋਂ ਉੱਥੇ ਫ੍ਰਿਜ ਦੇ ਵਿੱਚ ਲਾਇਆ ਹੋਇਆ, ਹਾਂਜੀ। ਬਹੁਤ ਹੀ ਭੀੜ ਭਰੇ ਹਾਲਤਾਂ 'ਚ ਮੌਤ ਹੋਈ ਆ। ਉਹਦਾ ਹਾਈ ਕੋਰਟ ਨੂੰ ਉਹਦੀ ਪੋਸਟਮਾਰਟਮ ਕਰਨ ਦੀ ਵੀ ਜਿਹੜੀ ਆ ਉਹ ਵੀ ਪਹਿਲਾਂ ਆਰਡਰ ਕਰਨਾ ਚਾਹੀਦਾ ਸੀ। ਉਹ ਗਲਤ ਕਰਤਾ ਹਾਈ ਕੋਰਟ ਨੇ। ਉਹਦਾ ਪੋਸਟਮਾਰਟਮ ਹੋ ਕੇ ਪਤਾ ਲੱਗਣਾ ਚਾਹੀਦਾ ਉਹਦੀ ਮੌਤ ਹੋਈ ਕਿਵੇਂ ਆ, ਉਹ ਦਵਾਈ ਖਾਧੀ ਆ ਜਾਂ ਕਿਸੇ ਉਹਨੂੰ ਮਾਰਿਆ ਪੈਸੇ ਪਿੱਛੇ, ਕਿਉਂਕਿ ਇਹਦੀ ਜਾਇਦਾਦ ਹੀ ਇੰਨੀ ਜ਼ਿਆਦਾ ਆ ਤੇ ਉਹ ਜਾਨੀ ਕਿ ਉਹਦੇ ਚੇਲਿਆਂ ਦਾ ਵੀ ਕੰਮ ਹੋ ਸਕਦਾ ਵੀ ਇਹਨੂੰ ਮਾਰ ਕੇ ਗਾਂਹ ਕਰੋ। ਤੇ ਉਹਦੇ ਫੈਮਿਲੀ ਨੂੰ ਵੀ ਜਿਹੜਾ ਉਹ ਕੰਸੀਡਰ ਨਹੀਂ ਕੀਤਾ ਗਿਆ ਅਜੇ ਤੱਕ ਹਾਈ ਕੋਰਟ ਵੱਲੋਂ, ਉਹ ਵੀ ਇੱਕ ਗਲਤ ਰੁਝਾਨ ਹੈਗਾ। ਇਹ ਕੁਛ ਜਾਨੀ ਕਿ ਇੱਕ ਰਾਹਤ ਕਹਿ ਸਕਦੇ ਆ ਪੰਜਾਬ ਦੇ ਲੋਕਾਂ ਨੂੰ। ਪਰ ਆਉਣ ਵਾਲੇ 15 ਦਿਨਾਂ 'ਚ ਕੀ ਹੁੰਦਾ, ਸੁਪਰੀਮ ਕੋਰਟ ਉਹ ਜਾਂਦੇ ਉਹਦੇ ਸੁਪਰੀਮ ਕੋਰਟ ਉਹ ਸਟੇ ਕਰਦੀ ਜਾਂ ਕੀ ਨਹੀਂ ਕਰਦੀ, ਉਹ ਤਾਂ ਇੱਕ ਅੱਗੇ ਸੁਪਰੀਮ ਕੋਰਟ 'ਚ ਦੇਖਿਆ ਜਾਊਗਾ। ਜੀ ਬਿਲਕੁਲ। ਪਰ ਹੈ ਇਹ ਸਾਰਾ ਪਖੰਡੀ ਆ। ਸਰਕਾਰ ਨੇ ਕੋਈ ਵੀ ਬੰਦਾ ਕਿਸੇ ਨੂੰ ਮਾਰ ਕੇ ਆਪਣੇ ਪਿਓ ਨੂੰ ਵੀ ਲਾਸ਼ ਪਈ ਆ, ਕੋਈ ਰੱਖ ਨਹੀਂ ਸਕਦਾ ਇੰਨਾ ਚਿਰ ਤੱਕ। ਇਹ ਇੰਡੀਅਨ ਡੈਮੋਕ੍ਰੇਸੀ ਤੇ ਇੰਡੀਅਨ ਜੁਡੀਸ਼ੀਅਲ ਸਿਸਟਮ ਸਿਸਟਮ ਦੇ ਉੱਤੇ ਬਚਾ ਇੱਕ ਕੈਲਨ ਤੇ ਧੱਬਾ ਕਹਿ ਸਕਦੇ ਆ ਵੀ ਬੰਦਾ 1 ਸਾਲ ਉਹਦੀ ਲਾਸ਼ ਘਰੇ ਰੱਖੀ ਆ, ਕਹਿੰਦੇ ਅਸੀਂ ਤਾਂ ਖਾਣਾ ਨਹੀਂ ਇਹਨੂੰ ਭਗਤੀ ਦੇ ਵਿੱਚ। ਹਾਂਜੀ ਜੀ। ਤੇ ਵੀਰ ਜੀ ਸਾਡੇ ਕੋਲ 1.5 ਮਿੰਟ ਰਹਿ ਗਿਆ। ਐਟ ਦੀ ਐਂਡ ਆਈ ਵੁੱਡ ਲਾਈਕ ਟੂ ਆਸਕ, ਜਿਸ ਤਰ੍ਹਾਂ ਅਕਾਲੀ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੰਗ ਕੀਤੀ ਹੈ ਕਿ ਉਹਨਾਂ ਸਿੱਖ ਕੈਦੀਆਂ ਨੂੰ ਜਿਹੜੇ ਕਿ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਹਨਾਂ ਨੂੰ ਰਿਹਾ ਕੀਤਾ ਜਾਵੇ ਅਤੇ ਜੂਨ 84 ਦੇ ਘੱਲੂਘਾਰੇ ਲਈ ਜ਼ਿੰਮੇਵਾਰ ਜਿਨ੍ਹਾਂ ਫੌਜੀ ਅਫਸਰਾਂ ਨੂੰ ਬਹਾਦਰੀ ਤਗਮੇ ਦਿੱਤੇ ਗਏ ਨੇ ਉਹ ਤਗਮੇ ਵਾਪਿਸ ਲੈ ਜਾਣ। ਇਸ ਬਾਰੇ ਤੁਸੀਂ 1.5 ਮਿੰਟ ਦੇ ਵਿੱਚ ਕੀ ਕਹਿਣਾ ਚਾਹੋਗੇ? ਇਹਦੇ 'ਚ ਹੁਣ ਇਹ ਆ ਵੀ ਜਿਹੜੇ ਰਿਹਾਈ ਦਾ ਜਿਹੜੀ ਹਿਊਮਨ ਰਾਈਟ ਐਕਟੀਵਿਸਟ ਦੇ ਤੌਰ ਤੇ ਮੈਂ ਇਹੀ ਕਹਿ ਸਕਦਾ ਵੀ ਸਿੱਖ ਨਹੀਂ ਤੇ ਹੋਰ ਵੀ ਧਰਮਾਂ ਜਾਂ ਹੋਰ ਵੀ ਕੌਮਾਂ ਨਾਲ ਸੰਬੰਧਿਤ ਬੰਦੇ ਹੈਗੇ ਆ ਜਿਨ੍ਹਾਂ ਨੇ ਵੀ ਐਜ਼ ਪਰ ਉੱਥੋਂ ਦੇ ਸਟੇਟ ਜਿਹੜੇ ਬਾਇਲਾਸ ਦੇ ਮੁਤਾਬਕ ਆਪਣੀ ਸਜ਼ਾ ਪੂਰੀ ਕਰ ਲਈ, ਉਹਨਾਂ ਸਾਰਿਆਂ ਨੂੰ ਸੱਦਿਆ ਜਾਣਾ ਚਾਹੀਦਾ। ਤੇ ਜਿਹੜੀ ਉਹ ਤਗਮੇ ਵਾਪਸ ਲੈਣ ਦੀ ਨਹੀਂ ਉਹਨਾਂ ਨੇ ਤਗਮੇ ਦਿੱਤੇ ਹੋਏ, ਉਹਨਾਂ ਨੇ ਸਜ਼ਾਵਾਂ ਦੀ ਗੱਲ ਕਰਨੀ ਚਾਹੀਦੀ। ਤਗਮੇ ਉਹਨਾਂ ਨੇ ਕਹਿਣਾ ਵੀ ਅਸੀਂ ਤਾਂ ਜੋ ਫੌਜ ਨੂੰ ਹੁਕਮ ਹੋਇਆ ਸੀ ਅਸੀਂ ਉਹਦੇ ਮੁਤਾਬਕ ਕਾਰਵਾਈ ਕੀਤੀ ਆ। ਤਗਮੇ ਵਾਪਸ ਲੈਣ ਵਾਲੀ ਜਿਹੜੀ ਗੱਲ ਆ ਉਹ ਵਾਪਸ ਲਏ ਜਾਣ ਜਾਂ ਹੋਰ ਦਿੱਤੇ ਜਾਣ ਜਾਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਦੇਸ਼ ਦੇ ਜਿਹੜੇ ਸਿੱਖ ਨੌਜਵਾਨਾਂ ਨੇ ਉਸ ਫੌਜ ਦੇ ਜਨਰਲ ਵੈਪਿਆਂ ਨੂੰ ਮਾਰ ਕੇ ਜਿਹੜਾ ਉਹ ਸਾਰੇ ਤਗਮੇ ਵਾਪਸ ਹੀ ਲੈ ਲਏ ਸੀਗੇ। ਇਹ ਐਵੇਂ ਛੋਟੀਆਂ ਗੱਲਾਂ ਨਹੀਂ ਇਹਨਾਂ ਨੂੰ ਕਰਨੀਆਂ ਚਾਹੀਦੀਆਂ। ਇਹਨਾਂ ਨੂੰ ਜਿਹੜੀ ਆਪਣੀ ਹਿੱਤਾਂ ਦੀ ਜਿਹੜੀ ਸਿੱਖਾਂ ਦੇ ਹਿੱਤਾਂ ਦੀ ਉਹਨੂੰ ਜ਼ੋਰ ਸ਼ੋਰ ਨਾਲ ਉਠਾਉਣਾ ਚਾਹੀਦਾ। ਪਰ ਇਹ ਆਪਣੀ ਤਗਮੇ ਵਾਪਸ ਲਓ 30 ਸਾਲਾਂ ਬਾਅਦ ਮੈਂ ਨਹੀਂ ਸਮਝਦਾ ਇਹਨਾਂ ਗੱਲਾਂ ਦੇ ਕੋਈ ਬਹੁਤੇ ਮਹੀਨੇ ਹੈਗੇ ਆ। ਜਨਰਲ ਨੂੰ ਮਾਰ ਕੇ ਅਸੀਂ ਉਹ ਆਪਣੇ ਤਗਮੇ ਆਟੋਮੈਟਿਕਲੀ ਵਾਪਸ ਕਰਾਤੇ ਹੋਏ ਸਾਰੇ, ਉਹਨਾਂ ਤਗਮਿਆਂ ਦਾ ਕੋਈ ਮੁੱਲ ਨਹੀਂ ਹੈਗਾ। ਜੀ ਬਿਲਕੁਲ। ਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਟਾਈਮ ਟੂ ਟਾਈਮ ਅਸੀਂ ਹਰਮਿੰਦਰ ਸਿੰਘ ਮਿੰਟੂ ਵੀਰ ਜੀ ਦੇ ਕੇਸਿਸ ਬਾਰੇ ਤੁਹਾਡੇ ਕੋਲ ਅਪਡੇਟਸ ਲਵਾਂਗੇ, ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Break that. Keep watching News TV 84. We'll be right back after a short break.